ਤੋਂ ਪਹਿਲਾਂ ਤੇ ਇਹ ਦੱਸੋ ਕਿ ਰਾਤ ਜਿਹੜਾ ਹੈ ਕਿਉਂਕਿ ਮੈਂ ਪ੍ਰੋਗਰਾਮ ਦੇ ਇੰਟਰੋ 'ਚ ਜ਼ਿਕਰ ਕਰ ਦਿੱਤਾ, ਕੱਲ ਮੁਲਾਕਾਤ ਦਾ ਦਿਨ ਸੀ। ਮੁਲਾਕਾਤ ਇੱਕ ਦਫਾ ਫਿਰ ਨਹੀਂ ਹੋਈ ਤੇ ਜਿਹੜੇ ਉਹਨਾਂ ਦੇ ਰਹਿਨੁਮਾ ਸਨ ਜਾਂ ਉਹਨਾਂ ਦੀ ਫੈਮਿਲੀ ਦੇ ਲੋਕ ਸਨ, ਉਹਨਾਂ ਨੂੰ ਪਾਣੀ ਸੁੱਟ ਕੇ ਜਿਹੜਾ ਹੈ ਠੰਡਾ ਪਾਣੀ ਸੁੱਟ ਕੇ ਰਾਤੀ ਤਕਰੀਬਨ 2-2:30 ਵਜੇ ਉਹ ਉਠਾਇਆ ਗਿਆ ਤੇ ਨਾਲ ਪਰਚਾ ਵੀ ਦਰਜ ਹੋ ਗਿਆ। ਇਹ ਸਰ ਕੀ ਸੂਰਤ ਹਾਲ ਹੈ? ਕਿਆ ਇੱਕ ਤਾਂ ਮੁਲਾਕਾਤ ਨਾ ਕਰਾਉਣਾ ਤੇ ਦੂਜਾ ਫਿਰ ਜਿਹੜਾ ਮੁਲਾਕਾਤ ਕਰਾਉਣ ਆਉਣ ਉਹਨਾਂ ਦੇ ਉੱਤੇ ਪਰਚਾ ਦਰਜ ਕਰ ਦੇਣਾ, ਇਹ ਇਸ ਹਵਾਲੇ ਨਾਲ ਕੀ ਕਹੋਗੇ ਸਰ? ਜੀ, ਮੁਲਾਕਾਤ ਫੈਮਿਲੀ ਦੇ ਮੈਂਬਰਸ ਦੀ ਜ਼ਰੂਰ ਹੋਣੀ ਚਾਹੀਦੀ ਹੈ ਔਰ ਉਹ ਕੈਦੀ ਦਾ ਹੱਕ ਵੀ ਹੁੰਦਾ ਹੈ। ਲੇਕਿਨ ਮੈਨੂੰ ਇਹ ਕੋਈ ਦੱਸੇ ਕਿ ਮੁਲਾਕਾਤ ਕਿਆ ਫੈਮਿਲੀ ਦੇ ਮੈਂਬਰ ਜਿਹੜੇ ਨੇ ਉਹ 500 ਦਾ ਜੱਥਾ 400 ਦਾ ਹੁੰਦਾ? ਉੱਤੇ ਫੈਮਿਲੀ ਦੇ ਮੈਂਬਰ ਜਦੋਂ ਮੁਲਾਕਾਤ ਕਰਦੇ ਨੇ ਉਹ ਇਵੇਂ ਕਰਦੇ ਨੇ। ਤੁਸੀਂ ਦੇਖੋ ਕਿ ਹੋਰ ਵੀ ਉਸ ਜੇਲ੍ਹ ਵਿੱਚ ਹਜ਼ਾਰਾਂ ਕੈਦੀ ਨੇ, ਤੇ ਕਿਆ ਉਹ ਵੀ ਇਸੇ ਤਰ੍ਹਾਂ ਮੁਲਾਕਾਤ ਕਰਨ ਆਉਂਦੇ ਨੇ? ਜਦੋਂ ਤੁਸੀਂ ਹਕੂਕ ਦਾ ਤਕਾਬੁਲ ਕਰਦੇ ਹੋ ਕੈਦੀਆਂ ਦਾ ਕਿ ਜੀ ਕੈਦੀ ਦਾ ਹੱਕ ਹੈ, ਤੇ ਫਿਰ ਨਾਲ ਇਹਨਾਂ ਜਿਹੜੇ ਹਾਲਾਤ ਨੇ ਉਹਦਾ ਵੀ ਤਕਾਬੁਲ ਕਰਨਾ ਚਾਹੀਦਾ ਹੈ ਕਿ ਕਿਆ ਉਹ ਬਾਕੀ ਕੈਦੀ ਵੀ ਇਸੇ ਤਰ੍ਹਾਂ ਉਹਨਾਂ ਦੇ ਲਵਾਇਕੀਨ ਜਿਹੜੇ ਨੇ ਜਾਂ ਉਹਨਾਂ ਦੇ ਅਜ਼ੀਜ਼ ਰਿਸ਼ਤੇਦਾਰ ਨੇ ਜਾਂ ਫੈਮਿਲੀ ਮੈਂਬਰਸ ਨੇ ਉਹ ਇਸ ਤਰ੍ਹਾਂ ਕਰਕੇ ਤੇ ਸੜਕ ਬੰਦ ਕਰਦੇ ਨੇ। ਮੇਰੀ ਅਜ਼ੀਅਤ ਔਰ ਮੇਰਾ ਜਿਹੜਾ ਹੈ ਪਰੇਸ਼ਾਨੀ ਉਹ ਤੇ ਇਹ ਵੀ ਹੈ ਕਿ ਚूंकि ਜੇਲ੍ਹ ਮੇਰੇ ਹਲਕੇ 'ਚ ਵਾਕਿਆ ਹੈ ਔਰ ਉਸ ਤੋਂ ਅੱਗੇ ਜਿਤਨਾ ਇਲਾਕਾ ਹੈ ਸਾਡਾ ਰੂਰਲ ਏਰੀਆ ਰਵਾਤ ਦਾ ਚੌਂਤਰੇ ਦਾ, ਉਹ ਲੋਕੀ ਜਿਹੜੇ ਨੇ ਉਹ ਇਸੇ ਰਸਤੇ ਨੂੰ ਇਸਤੇਮਾਲ ਕਰਦੇ ਨੇ। ਔਰ ਪਿੰਡੀ ਦੀ ਕਚਹਿਰੀ ਵਾਲਾ ਚूंकि ਚੌਕ ਬਣ ਰਿਹਾ ਹੈ, ਅਡਿਆਲਾ ਰੋਡ ਆਲਰੇਡੀ ਅੰਡਰ ਪ੍ਰੈਸ਼ਰ ਹੈ, ਤੇ ਇਹ ਹਫਤੇ 'ਚ 2 ਦਿਨ ਤੱਕ ਕਹਿ ਜਾਂਦੇ ਨੇ ਲੇਕਿਨ ਉਹ 2 ਦਿਨ ਤੱਕ ਉਹ ਬਲਕਿ 4 ਦਿਨ ਬਣ ਜਾਂਦੇ ਨੇ ਕਿ ਉਹ 4 ਦਿਨ ਨੇ 50 ਬੰਦਾ 100 ਬੰਦਾ ਆ ਕੇ ਬਹਿ ਕੇ ਸੜਕ ਤੇ ਉਹ ਸੜਕ ਬੰਦ ਕਰ ਦਿੰਦਾ। ਤੇ ਬੁਨਿਆਦੀ ਤੌਰ ਤੇ ਫਿਰ ਦਫਾ 144 ਵੀ ਨਾਫਜ਼ ਹੈ ਕਾਨੂੰਨ। ਜਦੋਂ ਇਹ ਗੱਲ ਕਰਦੇ ਨੇ ਕਿ ਜੀ ਆਈਨ ਔਰ ਕਾਨੂੰਨ की बालादस्ती, ਤੇ ਆਈਨ ਦੀ ਔਰ ਕਾਨੂੰਨ ਦੀ ਬਾਲਾਦਸਤੀ 'ਚ ਨਹੀਂ ਲਿਖਿਆ ਕਿ ਅਗਰ ਕੋਈ ਕਾਨੂੰਨ ਇੰਪਲੀਮੈਂਟ ਹੋਇਆ ਹੋਵੇ ਤਾਂ ਉਸ ਤੇ ਅਮਲ ਕਰੋ। ਤੇ ਇਹ ਮੈਂ ਤੇ ਬਲਕਿ ਇਹ ਮੁਤਾਲਬਾ ਕਰਾਂਗਾ ਕਿ ਜਾਂ ਹਕੂਮਤ ਇਥੋਂ ਜੇਲ੍ਹ ਲੈ ਜਾਏ ਇਥੋਂ ਚੁੱਕ ਕੇ, ਤੇ ਜਾਂ ਫਿਰ ਕੈਦੀ ਲੈ ਜਾਏ ਤਾਂ ਕਿ ਲੋਕਾਂ ਦੀ ਜ਼ਿੰਦਗੀ ਸੌਖੀ ਹੋਵੇ। ਯਾਨੀ ਆਜ਼ਾਦੀ ਜਿਹੜੀ ਹੈ ਉਹ ਉੱਥੇ ਖਤਮ ਹੋ ਜਾਂਦੀ ਹੈ ਜਿੱਥੇ ਕਿਸੇ ਦੂਸਰੇ ਦੇ ਨੱਕ ਦੀ ਚੁੰਝ ਸ਼ੁਰੂ ਹੁੰਦੀ ਹੈ। ਇਹ ਨਹੀਂ ਹੈ ਆਜ਼ਾਦੀ ਦਾ ਮਤਲਬ ਮਾਦਰ ਪਿਦਰ ਕਿ ਤੁਸੀਂ ਲੱਖਾਂ ਬੰਦਿਆਂ ਦੀ ਜ਼ਿੰਦਗੀ ਅਜੇਰਨ ਬਣਾ ਦਿਓ। ਜਿੱਥੇ ਤੱਕ ਉਹ ਵਾਟਰ ਕੈਨਨ ਦਾ ਤੁਸੀਂ ਗੱਲ ਕੀਤੀ, ਇਹ ਨਾ ਤੋਂ ਵੀ ਜ਼ਾਹਿਰ ਹੈ ਕਿ ਪਾਣੀ ਦਾ ਇਸਤੇਮਾਲ ਹੁੰਦਾ ਔਰ ਇਹ ਦੁਨੀਆ ਭਾਰੀ ਬਿਨਾਇਨ ਤਰੀਕਾ, ਇਹ ਵੀ ਨਹੀਂ ਹੋਣਾ ਚਾਹੀਦਾ ਮੈਂ ਸਮਝਦਾ। ਲੇਕਿਨ ਇਸ ਤੋਂ ਇਲਾਵਾ ਉੱਥੇ ਲੋਕਾਂ ਨੇ ਆਪਣਾ ਕਾਰੋਬਾਰ ਕਰਨਾ ਹੁੰਦਾ। ਇਸ ਤੋਂ ਇਲਾਵਾ ਪੁਲਿਸ ਕੋਲ ਹੋਰ ਕੀ ਦੋ ਹੀ ਗੱਲਾਂ ਨੇ ਨਾ, ਜਾਂ ਕੋਈ ਕੇਸ ਰਜਿਸਟਰ ਕਰਨ ਪਰਚਾ ਕਰਾਉਣ ਜਾਂ ਫਿਰ ਉਹਨਾਂ ਲੋਕਾਂ ਨੂੰ ਡਿਸਪਰਸ ਕਰਨ ਵਾਸਤੇ ਆਂਸੂ ਗੈਸ ਦਾ ਇਸਤੇਮਾਲ ਕਰੇ, ਲਾਠੀ ਚਾਰਜ ਕਰੇ ਪੁਲਿਸ, ਜਾਂ ਫਿਰ ਗੋਲੀ ਚਲਾਏ। 3-4 ਚੀਜ਼ਾਂ ਤੋਂ ਇਲਾਵਾ ਤਾਂ ਹੋਰ ਕੋਈ ਚੀਜ਼ ਨਹੀਂ ਹੈ। ਔਰ ਸਭ ਤੋਂ ਜਿਹੜਾ ਬੇਜ਼ਰਰ ਕਿਸਮ ਦਾ ਚੀਜ਼ ਹੈ ਉਹ ਵਾਟਰ ਕੈਨਨ ਹੁੰਦਾ ਜਿਹਦੇ ਨਾਲ ਤੁਸੀਂ ਲੋਕਾਂ ਨੂੰ ਡਿਸਪਰਸ ਕਰ ਸਕਦੇ ਹੋ। ਔਰ ਉਹ ਹੀ ਕੀਤਾ ਗਿਆ। ਔਰ ਕਦੋਂ ਕੀਤਾ ਗਿਆ? ਕਿਆ ਰਾਤ ਨੂੰ ਮਿਡਨਾਈਟ ਤੋਂ ਬਾਅਦ ਜਦੋਂ ਅਗਲੀ ਸਵੇਰ ਸ਼ੁਰੂ ਹੋਣ ਵਾਲਾ ਹੋਵੇ ਉਹ ਮੁਲਾਕਾਤ ਦਾ ਟਾਈਮ ਸੀ? ਸਰ ਇਹਦਾ ਇੱਕ ਆਸਾਨ ਹੱਲ ਵੀ ਹੈ, ਤੁਸੀਂ ਆਪੋ ਹੀ ਆਪਣੀ ਗੁਫ਼ਤਗੂ 'ਚ ਕਹਿ ਗਏ ਹੋ। ਤੇ ਮੇਰਾ ਖਿਆਲ ਹੈ ਕਿ ਉਹ ਵੀ ਇਹ ਕਹਿੰਦੇ ਨੇ ਕਿ ਜੀ ਅਗਰ ਸਾਡੀ ਮੁਲਾਕਾਤ ਕਰਾ ਦਿੱਤੀ ਜਾਵੇ, ਬੇਸ਼ੱਕ ਫੈਮਿਲੀ ਦੇ ਇੱਕ ਬੰਦੇ ਦੀ ਜਾਂ ਵਕਲਾ ਦੀ, ਕਿਸੇ ਦੀ ਮੁਲਾਕਾਤ ਕਰਾ ਦਿੱਤੀ ਜਾਵੇ ਤਾਂ ਨਾ ਬਾਹਰ ਲੋਕ ਜਮ੍ਹਾਂ ਹੋਣਗੇ, ਨਾ ਕੋਈ ਮਸਲਾ ਹੋਏਗਾ। ਤੁਸੀਂ ਦੇਖੋ ਕਿ ਜਦੋਂ ਮੁਲਾਕਾਤ ਹੋਈ ਕੀ ਹੋਈ, ਪਹਿਲੀ ਗੱਲ ਤੇ ਜਿਹੜੀ ਹੁਕੂਮਤ ਦਾ ਮੌਕਫ ਹੈ ਔਰ ਉਹ ਕਾਨੂੰਨੀ ਮੌਕਫ ਹੈ ਕਿ ਜੇਲ੍ਹ ਮੈਨੂਅਲ ਵਿੱਚ ਕਿਸੇ ਕੈਦੀ ਨੂੰ ਸਿਆਸੀ ਗੁਫ਼ਤਗੂ ਦੀ ਜਾਂ ਸਿਆਸੀ ਮੁਲਾਕਾਤ ਦੀ ਇਜਾਜ਼ਤ ਨਹੀਂ ਹੁੰਦੀ। 2 ਹੀ ਮੁਲਾਕਾਤਾਂ ਨੇ, ਜਾਂ ਕਾਨੂੰਨੀ ਜਾਂ ਖੂਨੀ। ਖੂਨੀ ਤੋਂ ਮਤਲਬ ਖੁਦਾ ਨਾ ਖਾਸਤਾ ਕੋ ਖੂਨ ਬਹਾਣੀ ਵਾਲੀ ਗੱਲ ਨਹੀਂ ਹੈ। ਖੂਨੀ ਤੋਂ ਮਤਲਬ ਹੈ ਕਿ ਜਿਹੜੇ ਰਿਲੇਸ਼ਨਸ ਨੇ ਤੁਹਾਡੇ ਮੈਨ ਇਮੀਡੀਏਟ ਰਿਲੇਸ਼ਨਸ ਜਿਹੜੇ ਰਿਲੇਟਿਵਸ ਨੇ ਉਹਨਾਂ ਦੀ ਮੁਲਾਕਾਤ, ਔਰ ਇੱਕ ਕਾਨੂੰਨ ਦੀ ਵਕਲਾ ਦੀ ਮੁਲਾਕਾਤ ਯਾਨੀ ਮੁਕਦਮੇ ਦੇ ਮੁਤਲਕ ਅਗਰ ਕਿਸੇ ਨੇ। ਇਸ ਤੋਂ ਇਲਾਵਾ ਤੀਸਰੀ ਮੁਲਾਕਾਤ ਨਹੀਂ ਹੈ, ਔਰ ਸਿਆਸੀ ਤਾਂ ਬਿਲਕੁਲ ਵੀ ਨਹੀਂ ਹੈ। ਲੇਕਿਨ ਚਲੋ ਸਿਆਸੀ ਨੂੰ ਵੀ ਤੁਸੀਂ ਛੱਡ ਦਿਓ, ਸਿਆਸੀ ਮੁਲਾਕਾਤਾਂ ਵੀ ਇਸ ਮੁਲਕ ਵਿੱਚ ਮਾਜ਼ੀ 'ਚ ਵੀ ਹੁੰਦੀਆਂ ਰਹੀਆਂ ਨੇ। ਲੇਕਿਨ ਜਦੋਂ ਮੁਲਾਕਾਤ ਦਾ ਆਊਟਕਮ ਇਹ ਨਿਕਲੇ ਕਿ ਹਮਲਾ ਕਰ ਦਿਓ, ਤੋੜ ਦਿਓ, ਕਫਨ ਪਾ ਕੇ ਆਓ, ਮੌਤ ਹੋਏਗੀ ਜਾਂ ਮੁਲਾਕਾਤ ਹੋਏਗੀ, ਆਜ਼ਾਦੀ ਹੋਏਗੀ, ਤੇ ਫਿਰ ਉਸ ਦਾ ਨਤੀਜਾ ਹੀ ਹੈ। ਯਾਨੀ ਜਿਸ ਮੁਲਾਕਾਤ ਦਾ ਆਊਟਕਮ ਫਸਾਦ ਨਿਕਲਣਾ ਹੋਵੇ, ਜਿਸ ਮੁਲਾਕਾਤ ਦਾ ਆਊਟਕਮ ਦਾ ਖਦਸ਼ਾ ਹੋਵੇ ਖੂਨ ਖਰਾਬੇ ਦਾ, ਔਰ ਤੁਸੀਂ ਆ ਕੁਆਟ ਦਾ ਹੁਣ ਜਲਸਾ ਹੋਇਆ ਉਹਦੀ ਤਕਰੀਰਾਂ ਸੁਣ ਲਓ, ਉਹਦੇ 'ਚ ਵੀ ਇਹੀ ਕਿਹਾ ਗਿਆ ਹੈ ਕਿ ਸਾਨੂੰ ਜੇਲ੍ਹ ਤੋਂ ਇਹ ਹਦਾਇਤ ਮਿਲੀ ਹੈ। ਯਾਨੀ ਜੇਲ੍ਹ ਤੋਂ ਹਦਾਇਤ ਆਈ ਹੈ ਕਿ ਤੁਸੀਂ ਹਮਲਾ ਕਰ ਦਿਓ ਔਰ ਨਾ ਵਜ਼ੀਰ ਆਜ਼ਮ ਹਾਊਸ ਰਹੇਗਾ ਨਾ ਕੋਈ ਹੋਰ ਜਗ੍ਹਾ ਰਹੇਗੀ।
ਜੀ ਬੁਨਿਆਦੀ ਵਜ੍ਹਾ ਜਿਹੜੀ ਉਹ ਮੁਲਾਕਾਤ ਦੀ ਇੱਕ ਜਿਹੜਾ ਮੌਕਫ ਲਾਅ ਐਨਫੋਰਸਮੈਂਟ ਏਜੰਸੀਜ਼ ਦਾ ਉਹ ਇਹ ਵੀ ਤੁਸੀਂ ਟਵੀਟਸ ਵੇਖ ਲਓ ਹਰ ਮੁਲਾਕਾਤ ਤੋਂ ਬਾਅਦ ਕੀ ਆ ਰਹੀਆਂ ਤੇ ਬੁਨਿਆਦੀ ਤੌਰ ਤੇ ਸਾਨੂੰ ਇਹ ਦੇਖਣਾ ਪਏਗਾ ਕਿ ਇਹ ਹਾਲਾਤ ਇਸ ਨਹਿਜ ਤੇ ਕਿਉਂ ਪਹੁੰਚੇ ਨੇ। ਅਗਰ ਉਹ ਨਾਰਮਲ ਮੁਲਾਕਾਤ ਜਿਸ ਤਰ੍ਹਾਂ ਹੁੰਦੀ ਰਹਿੰਦੀ ਤਾਂ ਪਹਿਲੇ ਵੀ ਹੋ ਰਹੀ ਸੀ, ਲੇਕਿਨ ਜਦੋਂ ਇਹ ਰੰਗ ਆਇਆ ਉਹਦੇ ਚ ਫਿਰ ਚਾਹੇ ਉਹ ਭਾਰਤੀ ਚੈਨਲਸ ਦੇ ਇੰਟਰਵਿਊ ਸਨ, ਚਾਹੇ ਅਫਗਾਨ ਜਿਹੜਾ ਇਸ਼ੂ ਹੈ ਇਸ ਲਈ ਜਿਹੜੇ ਦਹਿਸ਼ਤਗਰਦੀ ਦਾ ਜੀ ਥਰੂ ਅਫਗਾਨਿਸਤਾਨ ਇੰਡੀਆ ਕਰਾ ਰਿਹਾ ਉਹਦੇ ਨਾਲ ਉਸ ਦਹਿਸ਼ਤਗਰਦੀ ਦੇ ਖਿਲਾਫ ਆਪਰੇਸ਼ਨ ਜਿਹੜਾ ਹੈ ਉਹਦੇ ਨਾਲ ਅਦਮ ਤਾਵਨ ਜਾਂ ਉਹਦੇ ਖਿਲਾਫ ਰੈਜ਼ਿਸਟੈਂਸ ਹੈ, ਇਹ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਜੋੜਦੀਆਂ ਨੇ ਮੁਲਕੀ ਸਲਾਮਤੀ ਦੇ ਨਾਲ। ਤੇ ਫਿਰ ਸ਼ਾਇਦ ਮੇਰਾ ਖਿਆਲ ਹੈ, ਮੈਂ ਚੂੰਕਿ ਪ੍ਰੀਵੀ ਨਹੀਂ ਆਨਾ, ਮੈਂ ਲਾਅ ਐਨਫੋਰਸਮੈਂਟ ਕਿਸੇ ਏਜੰਸੀ ਦਾ ਹਿੱਸਾ, ਲੇਕਿਨ ਬਹਰਹਾਲ ਫਿਰ ਮੇਰੇ ਖਿਆਲ ਵਿੱਚ ਮੇਰੀ ਦਾਨਿਸ਼ਤ ਵਿੱਚ ਇਹ ਵਜ੍ਹਾ ਇੱਕ ਬੜੀ ਬਣਦੀ ਹੈ। ਰਾਜ ਸਾਹਿਬ, ਤੁਸੀਂ ਆਪ ਵੀ ਇੱਕ ਸਿਆਸੀ ਕਾਰਕੁਨ ਵੀ ਹੋ, ਤੁਸੀਂ ਆਪ ਸਿਆਸਤਦਾਨ ਵੀ ਹੋ, ਤੇ ਤੁਹਾਨੂੰ ਪਤਾ ਹੈ ਕਿ ਜੀ ਸਿਆਸਤ ਮਾਮਲਾਤ ਤੇ ਸਿਆਸਤਦਾਨ ਹੀ ਚਲਾਣੇ ਹੋਣੇ ਨੇ ਨਾ ਮੁਲਕ ਦੇ। ਤੇ ਕੀ ਲੱਗ ਰਿਹਾ ਸਰ ਤੁਹਾਡੀ ਇੱਕ ਤੇ ਆਪਣਾ ਪੁਆਇੰਟ ਆਫ ਵਿਊ ਦੱਸੋ ਕਿ ਕਿਆ ਹੁਣ ਬਿਲਕੁਲ ਹੀ ਜਿਹੜਾ ਮੁਜ਼ਾਕਰਾਤ ਦਾ ਰਸਤਾ ਹੈ, ਗੱਲਬਾਤ ਦਾ ਰਸਤਾ ਹੈ, ਜਾਂ ਐਸਾ ਕੋਈ ਮਾਮਲਾ ਜਿਹਦੇ ਨਾਲ ਕੋਈ ਹੱਲ ਨਿਕਲ ਸਕੇ, ਕੋਈ ਉਹ ਬਾਕੀ ਹੈ, ਜਾਂ ਬਸ ਹੁਣ ਮਾਮਲਾ ਕਿਉਂਕਿ ਮੁਸਲਿਮ ਲੀਗ ਨੂਨ ਦੀ ਤਰਫੋਂ ਇਹ ਕਿਹਾ ਹੁਣ ਜਾ ਰਿਹਾ ਹੈ, ਬਾਕਾਇਦਾ ਤੌਰ ਤੇ ਵਫਾਕੀ ਵਜ਼ਰਾ ਵੀ ਕਹਿ ਰਹੇ ਨੇ, ਕੱਲ ਬਲਕਿ ਤਾਰੜ ਸਾਹਿਬ ਕਹਿ ਰਹੇ ਸਨ ਕਿ ਜੀ ਅਗਰ ਇਹ ਸਾਡੇ ਨਾਲ ਕੋਈ ਕਿਸੇ ਤਰੀਕੇ ਨਾਲ ਆਉਂਦੇ ਨੇ ਤੇ ਅਸੀਂ ਇਹਨਾਂ ਦੀ ਮੁਲਾਕਾਤ ਕਰਾ ਦੇਵਾਂਗੇ। ਤੇ ਸਰ ਇਹਦਾ ਮਤਲਬ ਹੈ ਹੁਣ ਗੱਲਬਾਤ ਦਾ ਕੋਈ ਰਸਤਾ ਬਾਕੀ ਬਚਿਆ ਵੀ ਹੈ ਜਾਂ ਬਸ ਖਤਮ ਹੋ ਗਿਆ? ਤੁਸੀਂ ਹੁਣ ਆਪ ਫਰਮਾ ਰਹੇ ਸੋ ਕਿ ਤਾਰੜ ਸਾਹਿਬ ਨੇ ਜਿਹੜੀ ਗੁਫ਼ਤਗੂ ਕੀਤੀ ਉਹਦੇ ਚ ਅਗਰ ਦਾ ਲਫ਼ਜ਼ ਸੀ, ਔਰ ਅਗਰ ਦੇ ਲਫ਼ਜ਼ ਨਹੀਂ, ਬੁਨਿਆਦੀ ਤੌਰ ਤੇ ਦੋਵਾਂ ਪਾਸੇ ਜਿਹੜੀ ਕੁਐਸਚਨ ਮਾਰਕ ਹੈ ਉਹ ਅਗਰ ਦਾ ਹੀ ਲਫ਼ਜ਼ ਹੈ। ਉਹਨਾਂ ਇਹ ਫਰਮਾਇਆ ਹੈ ਕਿ ਜੀ ਅਗਰ ਇਹ ਯਾਨੀ ਉਹ ਤਰੀਕਾ ਜਿਹੜਾ ਮੁਲਾਕਾਤ ਦਾ ਹੁੰਦਾ ਹੈ ਉਹ ਇਖਤਿਆਰ ਕਰਨ, ਅਗਰ ਉਹ ਤਰੀਕਾ ਜਿਹੜਾ ਮੁਜ਼ਾਕਰਾਤ ਦਾ ਜਾਂ ਪੋਲੀਟੀਕਲ ਲੋਕਾਂ ਦਾ ਹੁੰਦਾ ਉਹ ਇਖਤਿਆਰ ਕਰਨ ਤਾਂ ਸਾਡੇ ਵੱਲੋਂ ਦਰਵਾਜ਼ੇ ਖੁੱਲੇ ਪਹਿਲੇ ਵੀ ਸਨ, ਤਾਂ ਹੁਣ ਵੀ ਕੋਈ ਬੰਦ ਨਹੀਂ ਕਿਸੇ ਕੀਤੇ। ਤੁਸੀਂ ਦੇਖ ਲਓ ਕਿ 2014 ਤੋਂ ਲੈ ਕੇ 2014 ਦੇ ਧਰਨੇ 'ਚ ਵੀ ਹਕੂਮਤ ਬਾਰ-ਬਾਰ ਕਹਿੰਦੀ ਰਹੀ ਮੁਜ਼ਾਕਰਾਤ ਕਰੋ, ਫਿਰ ਇੱਕ ਟਾਈਮ ਤੇ ਮੁਜ਼ਾਕਰਾਤ ਸ਼ੁਰੂ ਵੀ ਹੋਏ ਸ਼ਾਹ ਮਹਿਮੂਦ ਕੁਰੈਸ਼ੀ ਸਾਹਿਬ ਦੀ ਕਿਆਦਤ ਵਿੱਚ ਮੁਜ਼ਾਕਰਾਤੀ ਟੀਮ ਨੇ, ਔਰ ਮੁਜ਼ਾਕਰਾਤ ਇੱਕ ਅੰਜਾਮ ਤੇ ਵੀ ਪਹੁੰਚ ਗਏ, ਲੇਕਿਨ ਬਾਨੀ ਪੀਟੀਆਈ ਨੇ ਉਹਨਾਂ ਨੂੰ ਵੀਟੋ ਕਰ ਦਿੱਤਾ ਔਰ ਬਣਨ ਤੋਂ ਇਨਕਾਰ ਕਰਤਾ। ਫਿਰ ਤੁਸੀਂ ਵੇਖ ਲਓ ਕਿ 2018 ਤੋਂ ਬਾਅਦ ਜਦੋਂ ਲੀਡਰ ਆਫ ਆਪੋਜੀਸ਼ਨ ਸ਼ਹਿਬਾਜ਼ ਸ਼ਰੀਫ ਸਾਹਿਬ ਨੇ ਅਸੈਂਬਲੀ 'ਚ ਖਲੋ ਕੇ ਵਜ਼ੀਰ ਆਜ਼ਮ ਸਾਹਿਬ ਨੂੰ, ਉਸ ਵਕਤ ਦੇ ਵਜ਼ੀਰ ਆਜ਼ਮ ਨੂੰ ਕਿਹਾ ਕਿ ਜੀ ਆਓ ਹੁਣ ਪਿਛਲੀਆਂ ਗੱਲਾਂ ਭੁੱਲ ਕੇ ਤੇ ਮਿਸਾਕੇ ਮਈਸ਼ਤ ਕਰੀਏ ਤੇ ਅੱਗੇ ਚਲੀਏ, ਲੇਕਿਨ ਉਸ ਨੂੰ ਵੀ ਠੁਕਰਾ ਦਿੱਤਾ ਗਿਆ। ਫਿਰ ਈਵਨ ਜਿਹੜਾ ਨੈਸ਼ਨਲ ਇਲੈਕਸ਼ਨ ਪਲਾਨ ਦੇ ਬਾਰੇ 'ਚ ਕੋਈ ਮੀਟਿੰਗਸ ਹੋਈਆਂ ਜਿਹਦੇ 'ਚ ਅਸਕਰੀ ਕਿਆਦਤ ਵੀ ਮੌਜੂਦ ਸੀ, ਉੱਥੇ ਵੀ ਪ੍ਰਾਈਮ ਮਿਨਿਸਟਰ ਸਾਹਿਬ ਆਣਾ ਗਵਾਰਾ ਨਹੀਂ ਕੀਤਾ। ਫਿਰ ਜਦੋਂ ਹੁਣ 24 ਤੋਂ ਬਾਅਦ ਹਕੂਮਤ ਬਣੀ ਤੇ ਬਾਰਹਾ ਪ੍ਰਾਈਮ ਮਿਨਿਸਟਰ ਨੇ, ਸਪੀਕਰ ਸਾਹਿਬ ਨੇ ਮੁਖਤਲਿਫ ਮੌਕੇ ਤੇ ਆਫਰ ਕੀਤੀ, ਇੱਕ ਦਫਾ ਕਮੇਟੀ ਬਣ ਵੀ ਗਈ, ਉਹਨਾਂ ਦੀ ਗੱਲਾਂ ਸ਼ੁਰੂ ਵੀ ਮੁਜ਼ਾਕਰਾਤ ਹੋਏ, ਲੇਕਿਨ ਫਿਰ ਅਲਟੀਮੇਟਲੀ ਜੇਲ੍ਹ ਤੋਂ ਪੈਗਾਮ ਆਇਆ ਜਦੋਂ ਤੋਂ ਉਹਨਾਂ ਨੇ ਇਕਤਰਫਾ ਤੌਰ ਤੇ ਯੂਨੀਲੈਟਰਲੀ ਉਸ ਨੂੰ ਖਤਮ ਕਰ ਦਿੱਤਾ। ਤੇ ਬੁਨਿਆਦੀ ਤੌਰ ਤੇ ਰਵੱਈਏ ਦਾ ਹੀ ਫਰਕ ਹੈ, ਔਰ ਉਹ ਇਕਤਰਫਾ ਹੈ, ਉਹ ਦੋ ਤਰਫਾ ਨਹੀਂ ਹਕੂਮਤ ਦੀ ਤਰਫੋਂ ਬਾਰ-ਬਾਰ ਆਈ, ਬਲਕਿ ਇਹਨਾਂ ਦਾ ਚੂੰਕਿ ਮੌਕਫ ਹੈ ਕਿ ਇਹਨਾਂ ਕੋਲ ਇਖਤਿਆਰ ਨਹੀਂ ਹੈ, ਯਾਨੀ ਉਹ ਗਾਲੀ ਵੀ ਸਾਨੂੰ ਦਿੰਦੇ ਨੇ, ਮਤੂਨ ਵੀ ਗਵਰਨਮੈਂਟ ਨੂੰ ਕਰਦੇ ਨੇ, ਲੇਕਿਨ ਨਾਲ ਕਹਿੰਦੇ ਨੇ ਇਹਨਾਂ ਕੋਲ ਇਖਤਿਆਰ ਨਹੀਂ ਹੈ। ਬਈ ਦੋ ਹੀ ਗੱਲਾਂ ਨੇ, ਜਾਂ ਇਖਤਿਆਰ ਹੈ ਜਾਂ ਨਹੀਂ ਹੈ। ਅਗਰ ਨਹੀਂ ਹੈ ਤਾਂ ਫਿਰ ਤਾਂ ਉਹਨਾਂ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ ਹੈ, ਔਰ ਅਗਰ ਹੈ ਤਾਂ ਫਿਰ ਗੱਲਬਾਤ ਤਾਂ ਸਿਆਸੀਆਂ ਦੀ ਹੋਏਗੀ, ਔਰ ਜਿਨ੍ਹਾਂ ਵਾਲੇ ਮੁਜ਼ਾਕਰਾਤ ਕਰਨ ਦਾ ਰੋਜ਼ ਕਰਦੇ ਨੇ ਕਿ ਜੀ ਅਸੀਂ ਉਹਨਾਂ ਨਾਲ ਕਰਨਾ ਨੇ ਮੁਕਤਦਰਾਂ ਨਾਲ, ਤਾਂ ਉਹਨਾਂ ਨੇ ਵਾਜ਼ੇ ਤੌਰ ਤੇ ਜਦ ਕਹਿ ਦਿੱਤਾ ਕਿ ਤੁਸੀਂ ਸਿਆਸੀ ਆਪਣੀ ਗੱਲਾਂ ਉੱਥੇ ਨਿਬੇੜ ਲਓ, ਸਿਆਸਤ ਦੇ ਮੈਦਾਨ ਹੀ ਸਾਡਾ ਕੋਈ ਤਾਲੁਕ ਨਹੀਂ ਹੈ, ਤੇ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਬਾਤਚੀਤ ਕਰਨੀ ਚਾਹੀਦੀ ਹੈ। ਫਿਰ ਉਹਨਾਂ ਨੂੰ ਵੀ ਤੁਸੀਂ ਦੇਖੋ ਟਵੀਟਸ ਚਾਹੇ ਦੇਖ ਲਓ, ਚਾਹੇ ਨਾਰੇ ਦੇਖ ਲਓ, ਚਾਹੇ ਤਕਰੀਰਾਂ ਦੇਖ ਲਓ, ਮਸਲਾ ਅਫਵਾਜ ਨੂੰ ਵੀ ਨਹੀਂ ਬਖਸ਼ਦੇ। ਤੇ ਬੁਨਿਆਦੀ ਤੌਰ ਤੇ ਇਕਤਰਫਾ ਰੁਕਾਵਟ ਇਹ ਜਿਸਲੇ ਦੂਰ ਹੋਏਗੀ ਤੇ ਸ਼ਾਇਦ ਮਾਮਲਾਤ ਬਿਹਤਰ ਹੋ ਜਾਣਗੇ। ਹਕੂਮਤ ਕੋਲ ਤੋਂ ਇਸ ਤੋਂ ਇਲਾਵਾ ਹੋਰ ਕੋਈ ਰਸਤਾ ਇੱਕ ਹੀ ਰਹਿ ਗਿਆ ਹੈ ਕਿ ਜਾ ਕੇ ਤੇ ਅੜਿਆਲਾ ਕੇ ਕੋਈ ਲਕੀਰਾਂ ਕੱਢਣ ਲੱਗ ਪਵੇ ਨੱਕ ਨਾਲ। ਇਸ